ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਧੰਨਵਾਦ ਜੀ ਡਾਕਟਰ ਸਾਹਿਬ, ਅੱਜ 24 ਫਰਵਰੀ 2016 12 ਫੱਗਣ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਅੱਜ ਤੁਸੀਂ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਇਸ਼ੂ ਤਾਂ ਬਹੁਤ ਸਾਰੇ ਨੇ। ਪਹਿਲਾਂ ਤਾਂ ਦੋ ਜਿਹੜੇ ਕੇਸ ਸਾਹਮਣੇ ਆਏ ਅੱਜ ਦੀਆਂ ਖਬਰਾਂ 'ਚ, ਭਾਈ ਜਗਤਾਰ ਸਿੰਘ ਹਵਾਰਾ ਦੇ ਖਿਲਾਫ 1988 ਤੋਂ ਜਿਹੜਾ ਇੱਕ ਕੇਸ ਟਾਡਾ ਦੇ ਥੱਲੇ ਟੈਰਰਿਸਟ ਐਂਡ ਡਿਸਟਰਪਟਿਵ ਐਕਟੀਵਿਟੀਜ਼ ਐਕਟ ਦੇ ਥੱਲੇ ਰਜਿਸਟਰ ਸੀ ਔਰ ਲਗਾਤਾਰਤਾ ਨਾਲ ਹੁਣ 1988 ਨੂੰ ਵੀ ਜਿਹੜੇ ਨੇ 28 ਸਾਲ ਹੋ ਗਏ ਔਰ ਟਾਡਾ ਨੂੰ ਟੁੱਟੇ ਨੂੰ ਵੀ ਜਿਹੜਾ ਉਸ ਨੂੰ ਰਿਪੀਲ ਹੋਏ ਨੂੰ ਵੀ, ਕਿਉਂਕਿ ਜਦੋਂ ਉਹਦੀ ਅੱਗੋਂ ਐਕਸਟੈਂਸ਼ਨ ਨਹੀਂ ਹੋਈ ਤਾਂ ਉਹ ਰਿਡੰਡੈਂਟ ਹੋ ਗਿਆ ਜੀ, ਉਸ ਨੂੰ ਵੀ ਸ਼ਾਇਦ 15 ਸਾਲ ਹੋ ਗਏ ਨੇ। ਲੇਕਿਨ ਇਹਦੇ ਬਾਵਜੂਦ ਕਿਸ ਤਰੀਕੇ ਨਾਲ ਲਗਾਤਾਰ ਹਰਾਸਮੈਂਟ ਜਾਰੀ ਹੈ ਸਿੱਖਾਂ ਦੀ। ਸੋ ਟਾਡਾ ਕਾਨੂੰਨ ਦੇ ਥੱਲੇ ਜਿਹੜਾ 1988 ਚ ਕਿ ਜੀ ਇੱਕ ਰਿਵਾਲਵਰ, ਇੰਨੇ ਜਿਉਂਦੇ ਕਾਰਤੂਸ, ਇੰਨੇ ਮਰੇ ਕਾਰਤੂਸ ਮਿਲੇ, ਉਹ ਰੋਪੜ ਦੀ ਅਦਾਲਤ ਨੇ ਅੱਜ ਜਿਹੜੀ ਮੇਨ ਖਬਰ ਹੈ ਉਹ ਡਿਸਮਿਸ ਕਰ ਦਿੱਤਾ ਕੇਸ। ਹੁਣ ਇਹਨੂੰ ਤੁਸੀਂ ਵਿਕਟਰੀ ਕਹੋ, ਇਸ ਨੂੰ ਹਰਾਸਮੈਂਟ ਕਹੋ ਕਿ ਭਾਈ ਕਿਸ ਤਰੀਕੇ ਨਾਲ ਜਿਹੜਾ ਇਹ ਕੇਸ ਰਜਿਸਟਰ ਹੁੰਦੇ ਰਹੇ, ਕਿਵੇਂ ਕਾਨੂੰਨ ਦੇ ਮੁੱਕ ਜਾਣ ਦੇ ਬਾਵਜੂਦ ਵੀ ਜਿਹੜਾ ਸਿੱਖ ਯੋਧਿਆਂ ਨੂੰ ਜਿਹੜਾ ਅਜੇ ਤੱਕ ਵੀ ਹਰਾਸ ਕੀਤਾ ਜਾਂਦਾ ਹੈ ਜੀ। ਇਸੇ ਤਰ੍ਹਾਂ ਦੂਜੀ ਖਬਰ ਜਿਹੜੀ ਇਹਨਾਂ ਦੀਆਂ ਏਜੰਸੀਜ਼ ਨੇ ਵੀ ਕੈਰੀ ਕੀਤੀ, ਭਾਈ ਪਰਮਜੀਤ ਸਿੰਘ ਪੰਮਾ ਨਾਲ ਸੰਬੰਧਿਤ ਹੈ, ਕਿਉਂਕਿ ਹੁਣ ਜਦੋਂ ਯੂਨੀਕ ਵਿਕਟਰੀ ਪੰਥ ਨੂੰ ਮਿਲੀ ਹੈ ਔਰ ਜਿਹੜੀ ਭਾਰਤੀ ਸਰਕਾਰ ਉਹਨਾਂ ਦੀਆਂ ਏਜੰਸੀਆਂ ਦੀ ਕੁਚੇਸ਼ਟਾ ਸੀ ਕਿ ਉਹ ਪੁਰਤਗਾਲ ਤੋਂ ਭਾਈ ਪਰਮਜੀਤ ਸਿੰਘ ਪੰਮਾ ਨੂੰ ਫੜ ਕੇ ਲੈ ਆਉਣਗੇ, ਉਹ ਉਹਨਾਂ ਦੀ ਗੱਲ ਚੱਲੀ ਨਹੀਂ। ਉਹ ਇੰਗਲੈਂਡ 'ਚ ਆਪਣੇ ਪਰਿਵਾਰ ਕੋਲ ਪਹੁੰਚੇ ਨੇ, ਪੰਥ ਦੀ ਜਿੱਤ ਹੋਈ ਹੈ। ਔਰ ਹੁਣ ਉਸ ਨਾਲ ਸੰਬੰਧਿਤ ਦੋ ਖਬਰਾਂ ਜਿਹੜੀਆਂ, ਇੱਕ ਮੈਂ ਬਾਅਦ ਦੇ ਵਿੱਚ ਵੇਰ ਵਿੱਚ ਕਿਸੇ ਵੇਲੇ ਡਿਸਕਸ ਕਰਾਂਗਾ, ਕਿਉਂਕਿ ਇਹ ਗੱਲ ਜ਼ਾਹਰ ਹੈ ਕਿ ਡੋਜ਼ੀਅਰ ਦੀ ਗੱਲ ਕਿ ਜਦੋਂ ਮੋਦੀ ਇੰਗਲੈਂਡ 'ਚ ਆਇਆ ਉਹਨੇ ਦਿੱਤਾ, ਉਸ ਦੇ ਵਿੱਚ ਕਿਵੇਂ ਭਾਈ ਪਰਮਜੀਤ ਸਿੰਘ ਪੰਮਾ, ਭਾਈ ਅਵਤਾਰ ਸਿੰਘ ਖੰਡਾ ਦਾ ਨਾਂ ਸੀ ਔਰ ਉਹਦੇ ਤੇ ਹੀ ਬੇਸਡ ਬੇਸ਼ੱਕ ਜਿਹੜਾ ਉਹਨਾਂ ਦੇ ਖਿਲਾਫ ਇੰਟਰਪੋਲ ਰੈੱਡ ਅਲਰਟ ਜਿਹੜਾ ਵਾਰੰਟ ਸੀ ਉਹ ਤਾਂ ਪਹਿਲਾਂ ਦਾ ਕੱਢਿਆ ਹੋਇਆ ਸੀ, ਸ਼ਾਇਦ 2010 ਜਾਂ 11 ਦਾ। ਇਹਦੇ ਬਾਵਜੂਦ ਉਹ ਕਈ ਵਾਰ ਪੁਰਤਗਾਲ ਵੀ ਗਏ ਆਪਣੇ ਪਰਿਵਾਰ ਨਾਲ, ਪਰ ਕਦੇ ਵੀ ਉਹਨਾਂ ਨੂੰ ਰੋਕਿਆ ਨਹੀਂ ਸੀ ਗਿਆ। ਲੇਕਿਨ ਇਸ ਵਾਰ ਮੋਦੀ ਨੇ ਜਦੋਂ ਕਿ ਇੰਗਲੈਂਡ ਦੇ ਵਿਜ਼ਿਟ ਵੇਲੇ ਉਹ ਡੋਸੀਅਰ ਦਿੱਤਾ ਹੈ ਜਿਹਦੇ ਵਿੱਚ ਨਾਂ ਸੀ ਪਰਮਜੀਤ ਸਿੰਘ ਪੰਮਾ ਦਾ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇੰਗਲੈਂਡ ਦੀ ਸਰਕਾਰ ਨੇ ਕਿਵੇਂ ਟੈਕਟੀਕਲੀ ਉਹਨਾਂ ਨੂੰ ਉੱਥੇ ਤਾਂ ਅਰੈਸਟ ਨਹੀਂ ਕੀਤਾ ਹੈ, ਪਰ ਇਨਫੋਰਮੇਸ਼ਨ ਪੁਰਤਗਾਲ ਨੂੰ ਪ੍ਰੋਵਾਈਡ ਕੀਤੀ ਹੋਏਗੀ ਉਸੇ ਡੋਸੀਅਰ ਤੇ ਬੇਸਡ, ਜਾਂ ਭਾਰਤ ਨੂੰ ਦੱਸਣ ਦੇ ਲਈ ਕਿ ਜੀ ਅਸੀਂ ਤੁਹਾਡੇ ਨਾਲ ਹਾਂ, ਤੁਸੀਂ ਸਾਡਾ ਜੰਕ ਖਰੀਦੋ ਹਥਿਆਰਾਂ ਦੇ ਨਾਂ ਥੱਲੇ। ਕਿਉਂਕਿ ਇਹ ਵੀ ਖਬਰ ਸੀ ਕਿ ਇਸ ਵੇਲੇ ਭਾਰਤ ਜਿਹੜਾ ਹੈ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਇੰਪੋਰਟਰ ਹੈ ਆਰਮਾਮੈਂਟ ਦਾ। ਇਹ ਤੁਸੀਂ ਇਹਨਾਂ ਦਾ ਹਾਲ ਦੇਖ ਲਓ। ਇੱਕ ਪਾਸੇ ਅਹਿੰਸਾ ਪਰਮੋ ਧਰਮਾ ਵੇਚਦੇ ਨੇ ਕਿ ਜੀ ਵਰਲਡ ਪੀਸ, ਅਸੀਂ ਦੁਨੀਆ 'ਚ ਜਿਹੜਾ ਅਹਿੰਸਾ ਦਾ, ਔਰ ਗਾਂਧੀ ਨੂੰ ਵੇਚਦੇ ਨੇ। ਹੁਣ ਗਾਂਧੀ ਦਾ ਅਹਿੰਸਾ ਪਰਮੋ ਧਰਮਾਂ ਦਾ ਦੇਸ਼ ਔਰ ਜਿਹੜਾ ਯੋਗਾ ਔਰ ਸਪਿਰਿਚੁਅਲਿਟੀ ਤੇ ਫਲਾਣੇ ਢਮਕੇ ਦੀਆਂ ਗੱਲਾਂ ਕਰਦਾ ਹੈ, ਉਹ ਇਸ ਵੇਲੇ ਸਭ ਤੋਂ ਵੱਡਾ ਇੰਪੋਰਟਰ ਹੈ ਆਰਮਾਮੈਂਟਸ ਦਾ, ਵੈਪਨਸ ਦਾ। ਔਰ ਉਹ ਮੁਲਕ ਜਿੱਥੇ 40% ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਗਰੀਬੀ ਰੇਖਾ ਤੋਂ ਥੱਲੇ ਨੇ। ਸੋ ਇੱਕ ਪਾਸੇ ਸਰਕਾਰੀ ਜਾਂ ਪਬਲਿਕ ਜਿਹੜੀ ਟੈਕਸ ਪੇਅਰਸ ਮਨੀ ਹੈ ਇਸ ਪਾਸੇ ਲੱਗੀ ਹੋਈ ਹੈ, ਦੂਸਰੇ ਪਾਸੇ ਖਬਰ ਸੀ ਕਿ ਦੁਨੀਆ ਦੇ ਜਿਹੜੇ ਸਭ ਤੋਂ ਜ਼ਿਆਦਾ ਬਿਲੀਅਨੇਅਰ ਨੇ ਜਿਨ੍ਹਾਂ ਦੇ ਕੋਲ ਬਿਲੀਅਨਸ ਆਫ ਡਾਲਰਸ ਨੇ, ਭਾਰਤ ਉਸ ਲਿਸਟ ਵਿੱਚ ਤੀਸਰੇ ਨੰਬਰ ਤੇ। ਸੋ ਜਦੋਂ ਅਸੀਂ ਜਿਹੜੀਆਂ ਚੇਂਜਸ ਹੋ ਰਹੀਆਂ ਨੇ, ਕਿਉਂਕਿ ਅੱਜ ਹੀ ਮੇਰੇ ਇੱਕ ਮਿੱਤਰ ਮੈਨੂੰ ਪੁੱਛ ਰਿਹਾ ਸੀ ਕਿ ਜੀ ਹਰਿਆਣੇ ਦੀ ਇਹ ਗੱਲ ਕੀ ਹੈ, ਹੋਇਆ ਕੀ ਹੈ, ਕੀ ਚੱਲ ਰਿਹਾ। ਮੈਂ ਕਿਹਾ ਜੀ ਹੋਇਆ ਇਹ ਹੀ ਹੈ ਕਿ ਵੀ ਇਹ ਦੇਸ਼ ਨਾ ਪਹਿਲਾਂ ਕਦੇ ਸੀ ਹਿਸਟਰੀ 'ਚ, ਨਾ ਹੁਣ ਰਹਿਣਾ ਇਹਨੇ। ਇਹ ਸਿਰਫ ਇੱਕ ਬਰੀਫ ਸਟਿੰਟ ਇਹਨਾਂ ਨੂੰ ਮਿਲੀ, ਅੰਗਰੇਜ਼ ਜਾਣ ਲੱਗੇ ਦੇ ਗਏ। ਔਰ ਇਹ ਤਿੰਨੋਂ ਚਾਰੋਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਨੇ ਇੱਕ ਗੱਲ ਸਾਬਤ ਕੀਤੀ ਕਿ ਵੀ ਇੱਕ ਪਾਸੇ ਇਹ ਆਪਣੇ ਆਪ ਨੂੰ ਪੀਸਫੁਲ ਸੁਸਾਇਟੀ ਕਹਿੰਦੇ ਨੇ, ਜਿਹੜੇ ਕਿ ਉਹ ਨਹੀਂ ਨੇ। ਔਰ ਜਦੋਂ ਇਹ ਕਹਿਣਗੇ ਕਿ ਜੀ ਅਸੀਂ ਤਾਂ ਹਜ਼ਾਰਾਂ ਸਾਲਾਂ ਤੋਂ ਇੰਨੇ ਟੋਲਰੈਂਟ ਜੋ ਆਇਆ ਦੂਸਰਾ ਜਿਹੜਾ ਝੂਠੇ ਵੇਚਦੇ ਨੇ ਕਿ ਜੀ ਜਿਹੜਾ ਸ਼ਾਂਤਮਈ ਨਾਲ ਗੱਲ ਕਰੇ ਅਸੀਂ ਉਹਦੇ ਨਾਲ ਗੱਲ ਕਰਨ ਨੂੰ ਤਿਆਰ ਹਾਂ, ਅਸੀਂ
ਜਿਹੜਾ ਹਥਿਆਰਾਂ ਵਾਲੇ ਕਿਸੇ ਸੰਘਰਸ਼ ਨੂੰ ਉਹ ਦੇਸ਼ ਧਰੋਹੀ ਬਣਾ। ਮੈਂ ਕਿਹਾ ਇਹਦੇ ਬਿਲਕੁਲ ਉਲਟ, ਜੇ ਰਾਜਸਥਾਨ ਦੇ ਗੁੱਜਰਾਂ ਨੇ ਹਿੰਸਾ ਕੀਤੀ, ਉਹਨਾਂ ਨੇ ਵੀ ਸਟੇਸ਼ਨ ਸਾੜੇ, ਬੰਦ ਕੀਤੇ, ਸੜਕਾਂ ਰੋਕੀਆਂ, ਵਾਇਲੈਂਟ ਹੋਏ ਤੇ ਗੁੱਜਰਾਂ ਨੂੰ OBC ਚ ਲੈ ਆਂਦਾ ਜੀ। ਫਿਰ ਜੇ ਪਟੇਲਾਂ ਨੇ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਜੋ ਕਾਰਵਾਈ ਕੀਤੀ, ਕਿੰਨੀ ਜ਼ਬਰਦਸਤ ਹਿੰਸਾ ਉਹਨਾਂ ਨੇ ਕ੍ਰੀਏਟ ਕੀਤੀ। ਬੇਸ਼ੱਕ ਹਾਰਦਿਕ ਪਟੇਲ ਨੂੰ ਸੈਡੀਸ਼ਨ ਦੇ ਥੱਲੇ ਉਹਨਾਂ ਨੇ ਬਾਅਦ ਚ ਅੰਦਰ ਦਿੱਤਾ ਹੈ, ਲੇਕਿਨ ਹੁਣ ਉਹਦੇ ਨਾਲ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਕਿਵੇਂ ਗੱਲਬਾਤ ਕਰ ਰਹੇ ਨੇ ਔਰ ਉਹ ਸਾਰੇ ਕੇਸ ਵੀ ਵਾਪਸ ਲੈ ਰਹੇ ਨੇ ਔਰ ਪਟੇਲਾਂ ਨੂੰ ਵੀ OBC ਚ ਲਿਆਉਣ ਦੀ ਕੋਸ਼ਿਸ਼ ਹੈ। ਹਰਿਆਣੇ ਦੇ ਜਾਟਾਂ ਨੇ 40,000 ਕਰੋੜ ਦਾ ਨੁਕਸਾਨ ਕੀਤਾ ਹੈ। ਕਿਸ ਕਿਸਮ ਦੀਆਂ ਹਰਕਤਾਂ ਕੀਤੀਆਂ, ਸਾਰੀ ਲਾਈਫ ਪੈਰਾਲਾਈਜ਼ ਕਰਕੇ ਰੱਖ ਦਿੱਤੀ। ਟੂਰਿਜ਼ਮ ਇੰਡਸਟਰੀ ਈਵਨ ਨੇਬਰਿੰਗ ਕੰਟਰੀਜ਼ ਦੀ ਵੀ ਪ੍ਰਭਾਵਿਤ ਹੋਈ ਔਰ ਇਹਨਾਂ ਨੇ ਮੀਟਿੰਗ ਕਰਕੇ ਸੈਂਟਰ ਗਵਰਨਮੈਂਟ ਕਿਹਾ ਜੀ ਅਸੀਂ ਜਾਟਾਂ ਨੂੰ ਜਿਹੜਾ OBC ਦਾ ਦਰਜਾ ਦੇਵਾਂਗੇ। ਸੋ ਇਹ ਤਿੰਨ ਉਦਾਹਰਨਾਂ ਜਿਹੜੀਆਂ ਸਾਡੇ ਅੱਖਾਂ ਸਾਹਮਣੇ ਆ, ਪਿਛਲੇ ਇਹਨਾਂ ਦੀ ਜਦੋਂ ਦੀ ਸਰਕਾਰ ਬਣੀ ਹੈ ਉਹ ਸਾਹਮਣੇ ਆਈਆਂ ਕਿ ਇਹ ਤਾਂ ਝੁਕਦੇ ਹੀ ਹਥਿਆਰਾਂ ਦੇ ਸਾਹਮਣੇ ਨੇ ਜਾਂ ਵਾਇਲੈਂਸ ਦੇ ਸਾਹਮਣੇ ਨੇ। ਹਿੰਸਾ ਦੀ ਗੱਲ ਇਹਨਾਂ ਨੇ ਮੰਨੀ। ਇਸ ਦੇ ਉਲਟ ਪੰਜਾਬ ਦੇ ਵਿੱਚ 33-34 ਸਾਲ ਦੇ ਵਿੱਚ ਜੇ ਅਸੀਂ 84 ਤੋਂ ਬਾਅਦ ਵੀ ਜਾਂ 80 ਤੋਂ ਹੀ ਇਹ ਦੇਖੀਏ, ਕੋਈ ਇਸ ਕਿਸਮ ਦਾ ਵਾਕਿਆ ਨਹੀਂ ਹੋਇਆ ਕਿ ਸਿੱਖ ਭੀੜਾਂ ਨੇ ਜਾ ਕੇ ਕੋਈ ਬੱਸਾਂ ਸਾੜੀਆਂ ਹੋਣ, ਕੋਈ ਸਟੇਸ਼ਨ ਸਾੜੇ ਹੋਣ, ਕੋਈ ਹਿੰਦੂਆਂ ਦੀਆਂ ਜਾਇਦਾਦਾਂ ਤੇ ਹਮਲੇ ਕੀਤੇ ਹੋਣ। 2-2 ਲੱਖ ਬੰਦੇ ਨੇ ਪੀਸਫੁਲੀ ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀ ਦਿੱਤੀ। ਜਾਂ ਹੁਣ ਲੱਖਾਂ ਸਿੱਖ ਜਿਹੜੇ ਨੇ ਸਰਬੱਤ ਖਾਲਸਾ 'ਚ ਇਕੱਠੇ ਹੋਏ, ਕਿਸੇ ਨੇ ਕਿਸੇ ਨੂੰ ਚਪੇੜ ਨਹੀਂ ਮਾਰੀ, ਲੇਕਿਨ ਇਹਦੇ ਬਾਵਜੂਦ ਦੇਸ਼ ਧਰੋਹੀ ਵੀ ਹੋ ਗਏ ਔਰ ਗੱਲ ਵੀ ਕਿਸੇ ਕੰਢੇ ਨਹੀਂ ਲੱਗੀ। ਸੋ ਕੁੱਲ ਮਿਲਾ ਕੇ ਇੱਕ ਪਾਸੇ ਜਿਸ ਕਿਸਮ ਦਾ ਕਨਫਿਊਜ਼ਨ, ਡਿਸੀਟ, ਡਿਵਾਈਡ ਇਹਨਾਂ ਦੀ ਸਾਰੀ ਵਿਚਾਰਧਾਰਾ ਹੈ, ਹੁਣ ਇੱਕ ਪਾਸੇ ਇਹ ਦੁਨੀਆ 'ਚ ਸਭ ਤੋਂ ਵੱਡੇ ਹਥਿਆਰਾਂ ਦੇ ਇੰਪੋਰਟਰ ਨੇ, ਦੂਜੇ ਪਾਸੇ ਔਰ ਜਿਸ ਤਰੀਕੇ ਨਾਲ ਹੁਣ ਵਿਚਾਰਾਂ ਦੀ ਆਜ਼ਾਦੀ ਦਾ ਇਹਨਾਂ ਨੇ ਗਲਾ ਘੁੱਟਿਆ, ਉਹ JNU ਹੋਏ, ਉਹ ਹੈਦਰਾਬਾਦ ਹੋਏ ਔਰ ਉਹ ਜਿਸ ਤਰੀਕੇ ਨਾਲ ਅੱਜ ਹੀ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ ਰਾਜ ਸਭਾ ਦੇ ਵਿੱਚ ਸਮ੍ਰਿਤੀ ਇਰਾਨੀ ਜਿਹਦਾ ਕੋਈ ਵਜੂਦ ਨਹੀਂ, 10ਵੀਂ ਫੇਲ, ਔਰ ਉਸ ਦੀ ਕੀ ਕੁਆਲੀਫਿਕੇਸ਼ਨ ਹੈ ਮਿਨਿਸਟਰ ਬਣਨ ਲਈ ਮੈਂ ਇਸ ਪਲੇਟਫਾਰਮ ਤੋਂ ਕਹਿ ਨਹੀਂ ਸਕਦਾ। ਹੁਣ ਉਹ ਜਿਹੜੀ ਹੈ ਗੱਜ-ਵੱਜ ਕੇ ਰਾਜ ਸਭਾ 'ਚ ਕਹਿ ਰਹੀ ਹੈ ਕਿ ਜੀ ਕੋਈ ਦੱਸੇ ਵੀ ਮੇਰੀ ਜ਼ਾਤ ਕੀ ਹੈ ਔਰ ਮੈਂ ਜਿਹੜੀ ਹੈ ਮੈਂ ਤਾਂ ਬਿਲਕੁਲ ਇੱਥੇ ਹਿੰਦੁਸਤਾਨ 'ਚ ਕੋਈ ਜ਼ਾਤ ਡਿਵਾਈਡ ਹੀ ਨਹੀਂ ਹੈ। ਹੁਣ ਇਹਦੇ ਉਲਟ ਜਿਹੜਾ ਮੈਸੇਜ ਉੱਥੋਂ ਨਿਕਲਿਆ ਹੈ ਕਿ ਭਾਰਤ ਦੇ ਵਿੱਚ ਹਿੰਦੂਤਵਾ ਨਾਂ ਦੀ ਕੋਈ ਵਿਚਾਰਧਾਰਾ ਨਹੀਂ ਜੀ। ਜੇ ਵਿਚਾਰਧਾਰਾ ਹੁੰਦੀ ਜਿਹੜੀ ਕਿ ਬਾਈਂਡਿੰਗ ਹੁੰਦੀ ਸਾਰੇ ਹਿੰਦੂਆਂ ਤੇ, ਫਿਰ ਜਾਟ ਹਿੰਦੂ ਪੰਜਾਬੀ ਹਿੰਦੂ ਨੂੰ ਕਿਉਂ ਮਾਰਦਾ, ਜਾਟ ਹਿੰਦੂ ਸੈਣੀ ਨੂੰ ਕਿਉਂ ਮਾਰਦਾ? ਜੇ ਵਿਚਾਰਧਾਰਾ ਹੁੰਦੀ ਤੇ ਫਿਰ ਰਾਜਸਥਾਨ ਦਾ ਹਿੰਦੂ ਗੁੱਜਰ ਉਹ ਕਿਉਂ ਨਾ ਉਹਨਾਂ ਦੇ ਨਾਲ ਆਪਣੇ ਦੂਜਿਆਂ ਦੇ ਨਾਲ ਕੰਫਰਟੇਬਲ ਮਹਿਸੂਸ ਹੁੰਦਾ। ਤੇ ਮਰਾਠਿਆਂ ਦੀ ਉਦਾਹਰਣ ਸਾਹਮਣੇ ਹੈ। ਜੇ ਮਰਾਠੇ ਕਰੰਟ ਦੀ ਗੱਲ ਕਰੀਏ, ਸ਼ਿਵ ਸੈਨਾ ਉਹਨਾਂ ਦੀ ਜਿਵੇਂ ਉਹਨਾਂ ਨੇ ਗੁਜਰਾਤੀਆਂ ਨੂੰ ਨਿਸ਼ਾਨਾ ਬਣਾਇਆ ਔਰ ਬਾਹਰ ਕੱਢ ਕੇ ਗੁਜਰਾਤ ਸੂਬਾ ਆਪਣਾ ਮਹਾਰਾਸ਼ਟਰ, ਬਾਕੀ ਭਾਰਤ ਰਾਸ਼ਟਰ ਹੈ, ਉਹਨਾਂ ਨੇ ਆਪਣਾ ਨਾਮ ਮਹਾਰਾਸ਼ਟਰ ਰੱਖਿਆ ਔਰ ਕਿਸ ਤਰੀਕੇ ਨਾਲ ਉਹਨਾਂ ਨੇ ਭਈਏ ਜਿਹੜੇ ਨੇ UP ਬਿਹਾਰ ਦੇ ਉਹਨਾਂ ਨੂੰ ਉਹ ਹਮਲੇ ਦਾ ਸ਼ਿਕਾਰ ਬਣਾਉਂਦੇ ਨੇ, ਇਹ ਦੱਸਣ ਦੇ ਲਈ ਕਿ ਵੀ ਇਹ ਜਿਹੜਾ ਸਾਡਾ ਦੇਸ਼ ਹੈ ਮਹਾਰਾਸ਼ਟਰ, ਇਹ ਮਰਾਠਿਆਂ ਲਈ ਹੈ, ਇਹਦੇ ਤੁਹਾਡੇ ਲਈ ਥਾਂ ਨਹੀਂ। ਸੋ ਮਹਾਰਾਸ਼ਟਰ ਮਰਾਠਿਆਂ ਲਈ ਆ। ਹਰਿਆਣੇ ਦੇ ਜਾਟਾਂ ਨੇ ਕੀ ਮੈਸੇਜ ਦਿੱਤਾ ਕਿ ਹਿੰਦੂਤਵਾ ਆਪਣਾ ਰੱਖੋ, ਜਮਨਾ ਪਾਰ ਅਸੀਂ ਜਾਟ ਹੈ ਔਰ ਸਾਡੇ ਹੱਕ ਜਿਹੜੇ ਨੇ ਇੱਥੇ ਰੱਖੋ ਔਰ ਅਸੀਂ ਜੋ ਚਾਹੇ ਹੈ ਉਹ ਕਰਾਂਗੇ। ਭਾਵੇਂ 60 ਸਾਲ ਤੋਂ ਉੱਥੇ ਬੈਠੇ ਹਿੰਦੂ ਪੰਜਾਬੀ ਜਿਹੜੇ ਨੇ ਉਹ ਜਾਟਾਂ ਦਾ ਔਰ ਉਹਨਾਂ ਦੇ ਹਿੰਦੂਤਵਾ ਦਾ ਗੁਣ ਗਾਇਨ ਕਰਦੇ ਰਹੇ ਨੇ। ਜੇ ਮੰਗ ਹੁੰਦੀ ਸੀ ਕਿ ਜੀ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ, ਕਹਿੰਦੇ ਸੀ ਨੇ ਜੀ ਹਰਿਆਣੇ ਨੂੰ ਜਾਣਾ ਚਾਹੀਦਾ। ਸੋ ਇਹ ਸਾਰੇ ਮਿੱਥ ਤਾਂ ਇੱਕ ਪਾਸਿਓਂ ਟੁੱਟੇ ਨੇ, ਪਰ ਜਿਸ ਤਰੀਕੇ ਨਾਲ ਮੋਦੀ ਸਰਕਾਰ ਨੇ ਗਲੋਬਲੀ ਸਿੱਖਾਂ ਦੇ ਅਗੇਂਸਟ, ਖਾਸ ਤੌਰ ਤੇ ਆਜ਼ਾਦੀ ਪ੍ਰਸਤ ਸਿੱਖਾਂ ਦੇ ਅਗੇਂਸਟ ਕੈਂਪੇਨ ਸ਼ੁਰੂ ਕੀਤਾ ਹੋਇਆ। ਪਰਮਜੀਤ ਸਿੰਘ ਪੰਮਾ ਦਾ ਕੇਸ ਇੱਕ ਟੈਸਟ ਕੇਸ ਸੀ ਉਸ 'ਚ ਫਰਦਰ ਜਾਣ ਲਈ। ਪਰ ਜਿਹੜੀ ਖਬਰ ਦਾ ਮੈਂ ਜ਼ਿਕਰ ਕਰਨ ਲੱਗਿਆ ਵੀ ਦੂਸਰੀ ਖਬਰ ਜਿਹੜੀ ਆਈ ਕਿ ਇਵੇਂ ਹੀ ਪਰਮਜੀਤ ਸਿੰਘ ਪੰਮੇ ਦੇ ਖਿਲਾਫ ਜਦੋਂ ਰੁਲਦਾ ਮਾਰਿਆ ਗਿਆ, ਉੱਥੇ ਕੋਈ 2-3 ਉਹਨਾਂ ਨੇ ਅਣਜਾਣ ਜਾਂ ਜਿਹਨੇ ਬੇਗੁਨਾਹ ਸੀ ਫੜੇ ਔਰ ਉਹਨਾਂ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਜੀ ਕੰਸਪੀਰੇਸੀ ਤਾਂ ਪਰਮਜੀਤ ਸਿੰਘ ਪੰਮੇ ਨੇ ਕੀਤੀ ਸੀ। ਔਰ ਫਿਰ ਇੰਗਲੈਂਡ ਦੀ ਸਕਾਟਲੈਂਡ ਯਾਰਡ ਔਰ ਉਹਨਾਂ ਦੀਆਂ ਜਿਹੜੀਆਂ ਦੂਸਰੀਆਂ ਡਿਟੈਕਟਿਵ ਏਜੰਸੀਜ਼ ਨੇ, ਉਹਨਾਂ ਨੇ ਪਰਮਜੀਤ ਸਿੰਘ ਪੰਮਾ ਔਰ 2-3 ਹੋਰਨਾਂ ਨੂੰ 2010 ਦੀ ਗੱਲ ਹੈ ਜਾਂ 11 ਦੀ ਗੱਲ ਹੈ, ਉਹਨਾਂ ਨੂੰ ਡਿਟੇਨ ਵੀ ਕੀਤਾ, ਹਾਊਸ ਅਰੈਸਟ ਕੀਤਾ ਸੀ। ਔਰ ਉਸ ਤੋਂ ਬਾਅਦ ਉਹਨਾਂ ਦੀ ਟੀਮ ਇੰਗਲੈਂਡ ਦੀ ਇੱਕ ਪੰਜਾਬ 'ਚ ਵੀ ਗਈ ਔਰ ਉਹਨਾਂ ਨੇ ਕੱਲੇ ਨੂੰ ਜਿਹੜੇ ਉੱਥੇ ਦੋਸ਼ੀ ਬਣਾਏ ਹੋਏ ਸੀ ਉਹਨਾਂ ਤੋਂ ਪੁੱਛਗਿੱਛ ਕੀਤੀ ਔਰ ਉਹਨਾਂ ਨੇ ਆ ਕੇ ਇੰਗਲੈਂਡ ਦੇ ਵਿੱਚ ਕਿਹਾ ਕਿ ਜੀ ਨਹੀਂ ਕੋਈ ਕੇਸ ਨਹੀਂ ਬਣਦਾ ਹੈ,
ਇਹ ਜਿਹੜਾ ਉਹ ਇਹਨੂੰ ਅਸੀਂ ਕਨਵਿਕਟ ਨਹੀਂ ਕਰ ਸਕਾਂਗੇ ਕਿਉਂਕਿ ਕੋਈ ਸਬੂਤ ਨਹੀਂ। ਹੁਣ ਇਹ ਖਬਰ ਔਰ ਹੁਣੇ ਕਿਹਾ ਜਾ ਰਿਹਾ ਜੀ ਪੁਰਤਗਾਲ ਦੀ ਸਰਕਾਰ ਨੇ ਇਸ ਲਈ ਫੈਸਲਾ ਲਿਆ ਕਿ ਇੰਗਲੈਂਡ ਨੇ ਵੀ ਆਪਣੀ ਉਹ ਜਿਹੜੀ ਰਿਪੋਰਟ ਸੀ ਕਿ ਵੀ ਇਹ ਜਿਹੜਾ ਬੇਗੁਨਾਹ ਹੈ ਉਹ ਉਹਨਾਂ ਨੂੰ ਦਿੱਤੀ। ਸੋ ਕੁੱਲ ਮਿਲਾ ਕੇ ਹੁਣ ਇੱਕ ਪਾਸੇ ਤਾਂ ਇੰਗਲੈਂਡ ਵਾਲੇ ਵੀ ਸੱਚਾ ਹੋਣਾ ਚਾਹੁੰਦੇ ਨੇ ਕਿਉਂਕਿ ਜੇ ਤਾਂ ਉੱਥੋਂ ਪੁਰਤਗਾਲ ਤੋਂ ਚਲਾ ਜਾਂਦਾ ਫਿਰ ਤਾਂ ਇਹੀ ਸੀ ਕਿ ਵੀ ਅੰਦਰ ਜਿਵੇਂ ਪੰਜਾਬੀ ਦਾ ਐਕਸਪ੍ਰੈਸ਼ਨ ਹੈ ਵੀ ਚੋਰ ਤੇ ਕੁੱਤੀ ਰਲੇ ਹੋਏ ਨੇ ਜੀ। ਹੁਣ ਜਿਹੜੀ ਦੂਸਰੀ ਗੱਲ ਸਾਹਮਣੇ ਆਈ ਜਿਹੜੀ ਉਹਨਾਂ ਨੇ ਸਿੱਖ ਫੈਡਰੇਸ਼ਨ ਦੀ ਵੀ ਸਟੇਟਮੈਂਟ ਹੈ, ਸ਼ਾਇਦ ਸਿੱਖ ਕੌਂਸਲ ਦੀ ਵੀ ਹੈ, ਪਿਛਲੇ ਦਿਨਾਂ 'ਚ ਅਸੀਂ ਇਸ ਗੱਲ ਨੂੰ ਕਾਫੀ ਹਾਈਲਾਈਟ ਕੀਤਾ ਸੀ ਕਿ ਕਿਵੇਂ ਇੰਗਲੈਂਡ ਦਾ ਡਾਕਟਰ ਜਸਦੇਵ ਸਿੰਘ ਰਾਏ ਜਿਹੜਾ ਮੋਦੀ ਨੂੰ ਉਸ ਕੌਂਸਲ ਦੇ ਡੈਪੂਟੇਸ਼ਨ ਨੂੰ ਲੈ ਕੇ ਵੀ ਮਿਲਾਨ ਲੈ ਗਿਆ। ਫਿਰ ਉਹਨੇ ਕਿਹਾ ਜੀ ਮੈਂ ਅਜੀਤ ਡੋਵਲ ਦੇ ਨਾਲ ਮਿਲ ਕੇ ਆਇਆ ਦਿੱਲੀ 'ਚ ਔਰ 2 ਮਹੀਨੇ ਬਾਅਦ ਅਸੀਂ ਮੀਟਿੰਗ ਕਰਾਂਗੇ ਔਰ ਫਲਾਣਿਆਂ ਨੂੰ ਅਸੀਂ ਛਡਾ ਰਹੇ ਹਾਂ ਔਰ ਅਕਾਲ ਤਖਤ ਤੇ ਦਰਬਾਰ ਸਾਹਿਬ ਦੀ ਮੀਰੀ ਪੀਰੀ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਜੀ। ਔਰ ਸਾਡੇ ਪੂਰਾ ਅਸੀਂ ਉਹਦੇ ਤੇ ਸੈਗਮੈਂਟ ਕੀਤਾ, ਸਾਨੂੰ ਬਹੁਤ ਸਾਰੀਆਂ ਕਾਲਾਂ ਵੀ ਆਈਆਂ। ਹਾਲਾਂਕਿ ਉਹਦੇ ਤੇ ਮੈਂ ਹੈਰਾਨ ਹੈ ਕਿ ਵੀ ਕੋਈ ਉਸ ਪੀਰੀਅਡ 'ਚ ਜਾਂ ਉਸ ਤੋਂ ਬਾਅਦ ਵੀ ਥੋੜੇ ਬਹੁਤ ਇੱਧਰ ਉੱਧਰ ਕਮੈਂਟ ਆਏ ਨੇ ਔਰ ਕਾਮਨ ਸਿੱਖਾਂ ਨੇ ਪਸੰਦ ਕੀਤਾ ਹੈ ਕਿ ਵੀ ਅਸੀਂ ਜਿਹੜਾ ਉਹਨੂੰ ਟਾਰਗੇਟ ਕੀਤਾ ਔਰ ਇੱਕ ਦੋ ਜਿਹੜੇ ਹੋਰ ਇੱਥੇ ਸਾਨੂੰ ਆ ਕੇ ਮਿਲੇ ਵੀ ਜਿਹੜੇ ਟਰੈਵਲ ਅਰਾਊਂਡ ਕਰਦੇ ਨੇ ਉਹਨਾਂ ਨੇ ਕਿਹਾ ਜੀ ਉਹਦਾ ਬੜਾ ਡੀਪ ਇੰਪੈਕਟ ਹੋਇਆ ਹੈ। ਹਰ ਇੱਕ ਨੇ ਇੰਗਲੈਂਡ 'ਚ ਵੀ ਮਹਿਸੂਸ ਕੀਤਾ ਹੈ ਕਿ ਜੀ ਅਲਟੀਮੇਟਲੀ ਟੀਵੀ 84 ਹੀ ਹੈ ਜਿਹੜਾ ਬੇਨਕਾਬ ਕਰਦਾ। ਪਰ ਹੁਣ ਹੌਲੀ ਹੌਲੀ ਮੂੰਹ ਖੁੱਲਣ ਲੱਗਿਆ ਔਰ ਇੰਗਲੈਂਡ ਵਾਲੇ ਵੀ ਜਿਹੜੀ ਗਵਰਨਮੈਂਟ ਨੇ ਕਿਹਾ ਜੀ ਸਾਨੂੰ ਕੋਈ ਇੱਕ ਲੈਟਰ ਕੋਈ ਉਹਨਾਂ ਦੀ ਜਿਹੜਾ ਆਫੀਸ਼ੀਅਲ ਮਿਨਿਸਟਰੀ ਲੈਵਲ ਤੇ ਹੈ ਉਹ ਆਇਆ ਜੀ ਕਿ ਸਾਨੂੰ ਕੋਈ ਡੋਸੀਅਰ ਨਹੀਂ ਸੀ ਮੋਦੀ ਦਾ ਮਿਲਿਆ। ਹਾਲਾਂਕਿ ਹੁਣ ਸਿੱਖ ਫੈਡਰੇਸ਼ਨ ਨੇ ਇਹ ਕਿਹਾ ਕਿ ਹੋ ਸਕਦਾ ਅਪਰ ਲੈਵਲ ਤੇ ਨਹੀਂ ਹੈ, ਐਡਮਿਨਿਸਟ੍ਰੇਟਿਵ ਲੈਵਲ ਤੇ ਹੋਇਆ ਔਰ ਉਹਦੀ ਇਨਵੈਸਟੀਗੇਸ਼ਨ ਕਰੋ। ਸੋ ਹੁਣ ਇੰਗਲੈਂਡ ਦੀ ਗਵਰਨਮੈਂਟ ਵੀ ਬੈਕਫੁੱਟ ਤੇ ਹੋਈ ਹੈ ਕਿਉਂਕਿ ਅਸੀਂ ਤਾਂ ਪਹਿਲੇ ਦਿਨ ਹੀ ਇਹ ਕਿਹਾ ਸੀ ਕਿ ਵੀ ਇਹ ਹੋ ਨਹੀਂ ਸਕਦਾ ਕਿ ਇੰਗਲੈਂਡ ਦੀ ਗਵਰਨਮੈਂਟ ਦੀ ਟੈਸਿਟ ਹਮਾਇਤ ਨਾ ਹੋਏ ਇਸ ਮੁੱਦੇ ਤੇ। ਅਦਰਵਾਈਜ਼ ਇੰਟਰਪੋਲ ਇੰਗਲੈਂਡ 'ਚ ਨਹੀਂ ਹੈ, ਜਦੋਂ ਪੰਮਾ ਉੱਥੋਂ ਚੜਿਆ ਉੱਥੇ ਕਿਉਂ ਨਾ ਉਹਨੂੰ ਅਰੈਸਟ ਕਰ ਲਿਆ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਦੋਨੋਂ ਖਬਰਾਂ ਜਿਹੜੀਆਂ ਨੇ ਉਧਰੋਂ ਟਾਡੇ ਦਾ ਕਾਨੂੰਨ ਦੇ ਥੱਲੇ ਜੋ ਉਹਨਾਂ ਨੇ ਰੋਪੜ ਦੇ ਵਿੱਚ ਪਾਇਆ ਹੋਇਆ ਸੀ ਕੇਸ ਉਹ ਖਤਮ ਹੋਇਆ। ਸੋ ਉਹਨੇ ਹਾਲਾਂ ਉਹਦਾ ਕੋਈ ਫਰਕ ਨਹੀਂ ਪੈਂਦਾ। ਜਥੇਦਾਰ ਜਗਤਾਰ ਸਿੰਘ ਹਵਾਰਾ ਇੱਕ ਆਜ਼ਾਦ ਪੰਛੀ ਹੈ, ਉਹ ਇਦਾਂ ਦੇ ਕੇਸਾਂ ਦੀ ਨਹੀਂ ਪਰਵਾਹ ਹੈ। ਲੇਕਿਨ ਇੱਕ ਗੱਲ ਜ਼ਰੂਰ ਇਸ ਚੋਂ ਸਾਹਮਣੇ ਆਉਂਦੀ ਹੈ ਕਿ ਕਿਵੇਂ 28 ਸਾਲ ਬਾਅਦ ਵੀ ਜਿਹੜੇ 28 ਸਾਲ ਤੁਸੀਂ ਉਸ ਝੂਠੇ ਕੇਸ ਰਗੜ ਰਹੇ ਹੋ ਔਰ ਅਦਾਲਤ ਅਲਟੀਮੇਟਲੀ ਕਹਿੰਦੀ ਹੈ ਜੀ ਇਸ ਦਾ ਕੋਈ ਸਬੂਤ ਨਹੀਂ। ਔਰ ਇਹ ਜਿਹੜੇ ਪਾਰਟ ਤੋਂ ਇਲਾਵਾ ਜੋ ਕੁਝ ਰਾਜ ਸਭਾ ਦੇ ਵਿੱਚ ਹੋਇਆ ਮਾਇਆਵਤੀ ਦੀ ਉਹਦੀ ਨੋਕ ਝੋਕ ਪੂਰਾ ਇੱਕ ਦਿਨ ਪਹਿਲਾ ਦਿਨ ਵੇਸਟ ਹੋਇਆ ਦਲਤਾਂ ਦੇ ਉੱਤੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਪਰ ਮੈਂ ਸਮਝਦਾ ਹਾਂ ਵੀ ਇਹ ਸਾਰੇ ਹੀ ਜਿਹਨੂੰ ਕਹਿੰਦੇ ਨੇ ਕਿ ਪੋਲੀਟੀਕਲ ਵਨ ਅਪਮੈਨਸ਼ਿਪ ਕਰ ਰਹੇ ਨੇ। ਇਸ ਵੇਲੇ ਲੋੜ ਹੈ ਕਿ ਭਾਰਤ ਦੇ ਵਿੱਚ ਜਿਹੜੀ ਦਲਿਤ ਆਵਾਜ਼ ਮੁਸਲਮਾਨ ਔਰ ਕਿਵੇਂ ਇੱਕ ਮਹਾਰਾਸ਼ਟਰ ਦੇ ਹਵਾਲੇ ਨਾਲ ਇੱਕ ASI ਜਿਹੜਾ ਹੈ ਉਹ ਮੁਸਲਮਾਨ ਜਿਹਦੇ ਦਾੜੀ ਰੱਖੀ ਹੈ ਕਿਵੇਂ ਉਹਨੂੰ ਬੇਇੱਜ਼ਤ ਕੀਤਾ ਹੈ, ਉਸ ਦੇ ਗਲ ਦੇ ਵਿੱਚ ਉਹਦਾ ਝੰਡਾ ਉਹਨੂੰ ਚੁਕਾ ਕੇ ਸੈਫਰਨ ਭਗਵਾ ਸਾਰੇ ਸ਼ਹਿਰ ਦੇ ਵਿੱਚ ਪੈਰੇਡ ਕੀਤਾ, ਉਹਨੂੰ ਜ਼ਖਮੀ ਹਾਲਤ ਔਰ ਉਹ ਕਹਿ ਰਿਹਾ ਕਿ ਜੀ ਮੇਰੇ ਕੁਲੀਗ ਹੀ ਮੇਰੇ ਨਾਲ ਨਹੀਂ ਖਲੋਤੇ। ਹੁਣ ਜੇ ਇੱਕ ਪੁਲਿਸ ਦਾ ਬੰਦਾ ਹੈ, ਹੁਣ ਹਰਿਆਣੇ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਸੁਸਾਇਟੀ ਪੋਲਰਾਈਜ਼ ਹੋਈ। ਇਹ ਕਦੇ ਵੀ ਹਰਿਆਣੇ 'ਚ ਨਹੀਂ ਕਿਉਂਕਿ ਹਰਿਆਣੇ ਦੀ ਪੁਲਿਸ ਜਿਹੜੀ ਹੈ ਉਹ 85-90% ਜਾਟ ਨੇ। ਉਹਨਾਂ ਸਾਰਿਆਂ ਨੇ ਹੀ ਸਾਥ ਦਿੱਤਾ ਅਲਟੀਮੇਟਲੀ ਜਿਹੜੇ ਰਾਇਟ ਕਰਨ ਵਾਲੇ ਸੀ, ਲੁੱਟਣ ਵਾਲੇ ਸੀ, ਮਾਰ ਕੁਟਾਈ ਕਰਨ ਵਾਲੇ ਸੀ ਔਰ ਜਿਹੜਾ ਅਸੀਂ ਰੇਪ ਦੀ ਗੱਲ ਕੀਤੀ ਸੀ ਕਿ ਜ਼ਬਰ ਜਨਾਹ 10 ਤੋਂ ਜ਼ਿਆਦਾ ਬੱਚੀਆਂ ਨਾਲ ਹੋਇਆ। ਅੱਜ ਹੀ ਅਸੀਂ ਦੇਖ ਰਹੇ ਸੀ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਨੇ ਉਹਦਾ ਸੂ ਮੋਟੋ ਨੋਟਿਸ ਲਿਆ ਹੈ। ਉਹਨੇ ਜਿਹੜਾ ਚੀਫ ਜਸਟਿਸ ਹੈ ਉਹਨੂੰ ਕਿਹਾ ਜੀ ਕਿ ਸੈਂਟਰਲ ਏਜੰਸੀ ਨੂੰ ਕਹੋ ਕਿ ਇਹਦੀ ਇਨਵੈਸਟੀਗੇਸ਼ਨ ਕਰੇ। ਹਰਿਆਣਾ ਹਿਊਮਨ ਰਾਈਟਸ ਜਿਹੜੀ ਆਰਗੇਨਾਈਜੇਸ਼ਨ ਹੈ ਜਿਹੜਾ ਕਮਿਸ਼ਨ ਹੈ ਉਹਨਾਂ ਦਾ ਉਹਨੇ ਵੀ ਨੋਟਿਸ ਲਿਆ। ਪਰ ਡਾਇਰੈਕਟਰ ਜਨਰਲ ਪੁਲਿਸ ਹਰਿਆਣੇ ਦਾ ਕਹਿ ਰਿਹਾ ਜੀ ਬਿਲਕੁਲ ਨਥਿੰਗ ਹੈਪਨਡ, ਕੁਝ ਨਹੀਂ ਹੋਇਆ, ਇਹ ਬਿਲਕੁਲ ਝੂਠ ਹੈ। ਹੁਣ ਉੱਤੇ ਤੋਂ ਥੱਲੇ ਤੱਕ ਜਾਟ ਨੇ ਜਿਹੜੇ DGP ਤੋਂ ਲੈ ਕੇ ਲੋਅਰ ਲੈਵਲ ਤੱਕ ਔਰ ਸਬੂਤ ਕਿੱਥੇ ਰਹਿਣੇ ਨੇ ਕਿਉਂਕਿ ਅਲਟੀਮੇਟਲੀ ਜੇ ਉਹਨਾਂ ਨੇ ਮੌਕੇ ਦੇ ਉੱਤੇ ਹੀ ਉਹਨਾਂ ਬੱਚੀਆਂ ਦਾ ਕੋਈ ਕੇਸ ਬਣਾਉਣ ਦੀ ਥਾਂ ਤੇ ਉਹਨਾਂ ਨੂੰ ਕਿਹਾ ਜੀ ਤੁਹਾਡੇ ਤੇ ਕਲੰਕ ਲੱਗ ਜਾਏਗਾ ਤੇ ਤੁਹਾਨੂੰ ਅਸੀਂ ਘਰੀ ਪਹੁੰਚਾ ਦਿੰਨੇ ਤੇ ਕਿਹਨੇ ਇਨਵੈਸਟੀਗੇਟ ਕਰਨਾ ਸੀ। ਸੋ ਇੱਕ ਗੱਲ ਇਸ ਸਾਰੇ ਚੋਂ ਕਿ ਇਹ ਜਿਹੜਾ ਫੈਬਰਿਕ ਹੈ ਕਿ ਵੀ ਅਲਟੀਮੇਟਲੀ ਉੱਥੇ ਮੰਨੂ ਨੇ ਜਿਹੜੀ ਮੰਨੂ ਸਮ੍ਰਿਤੀ ਬਣਾ ਕੇ ਜੋ ਕੁਝ ਬਣਾਇਆ ਔਰ ਇਹੀ ਮੈਂ ਜਦੋਂ ਡਿਸਕਸ ਕਰ ਰਿਹਾ ਸੀ ਆਪਣੇ ਇੱਕ ਮਿੱਤਰ ਨਾਲ ਮੈਂ ਕਿਹਾ ਜੀ ਇੱਥੇ ਜਿਹੜੇ ਮਾਰਕਸਿਸਟ ਆਏ ਜਾਂ ਨਕਸਲਾਈਟਸ ਆਏ ਇੱਕ ਜ਼ਮਾਨੇ 'ਚ ਜਾਂ ਕਮਿਊਨਿਸਟ ਲਹਿਰ ਫੇਲ ਹੋਈ ਤੇ ਉੱਥੇ ਦਾ ਕਨਸੈਪਟ ਕਾਰਲ ਮਾਰਕਸ ਦਾ ਸੀ ਕਲਾਸ
ਇੱਥੇ ਕਲਾਸ ਤਾਂ ਐਗਜ਼ਿਸਟ ਹੀ ਨਹੀਂ ਕਰਦੀ, ਇੱਥੇ ਕਾਸਟ ਐਗਜ਼ਿਸਟ ਕਰਦੀ ਹੈ। ਔਰ ਇਹ ਕਾਸਟ ਵਾਰ ਦਾ ਜਿਹੜਾ ਹੈ, ਇੱਕ ਪਾਸੇ ਹਿੰਦੂਤਵਾ ਕਹਿ ਰਹੇ ਨੇ ਜੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਅਸੀਂ ਜਿਹੜਾ ਸਭ ਹਿੰਦੂਤਵੀ ਹੈ, ਤੇ ਜੇ ਹਿੰਦੂਤਵੀ ਹੋ ਤੇ ਫਿਰ ਇਹ ਜਾਟ ਤੇ ਗੁੱਜਰ ਤੇ ਪਟੇਲ ਤੇ ਸ਼ਿਵ ਸੈਨਿਕ ਤੇ ਦੂਜਾ ਸਾਰਾ ਇਹ ਕੀ ਹੈ ਜੀ ਜੀ, ਉਹ ਕਿਉਂ ਬਾਕੀ ਹਿੰਦੂਤਵੀਆਂ ਨੂੰ ਟਾਰਗੇਟ। ਸੋ ਇਨ ਦਾ ਐਂਡ ਆਫ ਦਾ ਡੇ ਇਹ ਹੈ ਵੀ ਇੱਥੇ ਜ਼ਾਤ ਕਬੀਲਾ ਜੋ ਹੈ ਉਹਦੀ ਪ੍ਰਧਾਨਗੀ ਰਹਿਣੀ ਹੈ। ਔਰ ਇਹੀ ਗੱਲ ਜਿਹੜੀ ਹੈ ਸਬੂਤ ਇਹਦੇ ਚੋਂ ਸਾਹਮਣੇ ਆਉਂਦਾ ਹੈ। ਪਰ ਜਿਹੜਾ ਇਹਨਾਂ ਦਾ ਹਿੰਦੂਤਵੀਆਂ ਦਾ ਤੌਰ ਤਰੀਕਾ ਹੈ, ਕਿਸ ਤਰੀਕੇ ਨਾਲ ਅਰਾਊਂਡ ਦਾ ਗਲੋਬ ਇਹ ਆਪਣਾ ਕਰ ਰਹੇ ਨੇ ਐਕੈਡੈਮਿਕ ਹਲਕਿਆਂ 'ਚ ਵੀ, ਉਹਦਾ ਜ਼ਿਕਰ ਕਰਨ ਤੋਂ ਪਹਿਲਾਂ ਅਸੀਂ, ਕਿਉਂਕਿ ਕੱਲ ਹਿਊਮਨ ਰਾਈਟਸ ਵਾਚ ਔਰ ਨਿਊਯਾਰਕ ਟਾਈਮਜ਼ ਵੱਲੋਂ ਕਿਵੇਂ ਭੰਨਿਆ ਗਿਆ ਮੋਦੀ ਸਰਕਾਰ ਨੂੰ, ਉਹਨਾਂ ਦੇ ਇਹ ਸਾਰਾ ਇਨਟੋਲਰੈਂਸ ਔਰ ਜੋ ਵਿਚਾਰਾਂ ਦੀ ਆਜ਼ਾਦੀ ਹੈ ਇਸ ਬਾਰੇ, ਔਰ ਅੱਜ ਹੀ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਦੁਨੀਆ ਦੀ ਬਹੁਤ ਵੱਡੀ ਮਨੁੱਖੀ ਹੱਕਾਂ ਦੀ ਲੰਬਰਦਾਰ ਜਥੇਬੰਦੀ ਹੈ, ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਉਹ ਕੱਢੀ ਹੈ ਇੰਡੀਆ ਬਾਰੇ ਵੀ, ਔਰ ਇਹ ਉਹਨਾਂ ਦੀ ਆਪਣੀ ਏਜੰਸੀ ਦੀ ਰਿਪੋਰਟ ਹੈ, ਐਮਨੈਸਟੀ ਕੰਡੈਮਸ ਗਰੋਇੰਗ ਇਨਟੋਲਰੈਂਸ ਇਨ ਇੰਡੀਆ। ਸੋ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਇਸ ਗੱਲ ਦਾ ਨੋਟਿਸ ਲਿਆ ਕਿ ਭਾਰਤ ਦੇ ਵਿੱਚ ਅਸਹਿਣਸ਼ੀਲਤਾ ਦਾ ਦੌਰ ਵੱਧ ਰਿਹਾ ਹੈ। Authorities in India failed to prevent many incidents of religious violence and sometimes contributed to tensions through polarizing speeches, Amnesty International said as it condemned growing intolerance in the country in its annual report released on Wednesday. ਕਿ ਬੁੱਧਵਾਰ ਜਿਹੜੀ ਉਹਨਾਂ ਦੀ ਸਾਲਾਨਾ ਰਿਪੋਰਟ ਰਿਲੀਜ਼ ਹੋਈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਭਾਰਤ ਦੇ ਜਿਹੜੇ ਪ੍ਰਬੰਧਕੀ ਢਾਂਚਾ ਹੈ ਉਹ ਬਹੁਤ ਸਾਰੀਆਂ ਧਾਰਮਿਕ ਹਿੰਸਕ ਵਾਰਦਾਤਾਂ ਜਿਹੜੀਆਂ ਹੋਈਆਂ ਨੇ ਉਹ ਰੋਕਣ 'ਚ ਨਾਕਾਮਯਾਬ ਰਹੀ, ਔਰ ਧਰੂਵੀਕਰਨ ਕਰਨ ਵਾਲੀ ਬਿਆਨਬਾਜ਼ੀ ਰਾਹੀਂ ਉਹਨਾਂ ਨੇ ਜਿਹੜੀ ਹੈ ਸਮਾਜ ਦੇ ਵਿੱਚ ਬਹੁਤ ਸਾਰਾ ਤਣਾਅ ਪੈਦਾ ਕੀਤਾ। The rights body in its report for 2015-16 warned against worldwide assault of freedom, with many governments brazenly breaking international law, including an intensified crackdown on key freedoms in India. So Amnesty International ਨੇ ਆਪਣੀ 2015-16 ਦੀ ਰਿਪੋਰਟ 'ਚ ਉਹਨਾਂ ਨੇ ਕਿਹਾ ਕਿ ਵੀ ਦੁਨੀਆ ਭਰ ਦੇ ਵਿੱਚ ਕੁਝ ਹਕੂਮਤਾਂ ਬਿਲਕੁਲ ਨੰਗੇ ਧੜ ਬੇਸ਼ਰਮੀ ਦੇ ਨਾਲ ਜਿਹੜੀਆਂ ਨੇ ਇੰਟਰਨੈਸ਼ਨਲ ਲਾਅ ਨੂੰ ਤੋੜ ਰਹੀਆਂ ਨੇ, ਔਰ ਆਜ਼ਾਦੀਆਂ ਦੇ ਉੱਤੇ ਹਮਲੇ, ਉਹਨਾਂ ਦੇ ਵਿੱਚ ਜਿਹੜਾ ਇੰਡੀਆ ਉਹ ਵੀ ਸ਼ਾਮਲ ਹੈ ਕਿ ਉਸ ਨੇ ਇੰਟੈਂਸੀਫਾਈਡ ਕ੍ਰੈਕਡਾਊਨ ਔਨ ਕੀ ਫਰੀडम, ਇੰਟੈਂਸੀਫਾਈਡ ਹੁੰਦਾ ਬਹੁਤ ਤੇਜ਼ ਜਿਹੜਾ ਹਮਲਾ ਜਿਹੜੀਆਂ ਮੁੱਢਲੀਆਂ ਆਜ਼ਾਦੀਆਂ ਨੇ। Scores of artists, writers and scientists returned national honors in protest against what they said was a climate of growing intolerance, the report said in reference to India. ਭਾਰਤ ਬਾਰੇ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਆਰਟਿਸਟ, ਲਿਖਾਰੀ, ਵਿਗਿਆਨੀ ਉਹਨਾਂ ਨੇ ਆਪਣੇ ਜਿਹੜੇ ਕੌਮੀ ਅਵਾਰਡ ਨੇ ਉਹ ਵਾਪਸ ਕੀਤੇ ਨੇ, ਇਸ ਕਰਕੇ ਕਿਉਂਕਿ ਭਾਰਤ ਦੇ ਵਿੱਚ ਸਹਿਣਸ਼ੀਲਤਾ ਵੱਧ ਰਹੀ ਹੈ। Authorities clamped down on civil society organizations critical of official policies and increased restrictions on foreign funding. Religious tensions intensified and gender and caste-based discrimination and violence remained pervasive. Censorship and attacks on freedom of expression by hardline Hindu groups grew. ਉਹਨਾਂ ਨੇ ਕਿਹਾ ਜੀ ਕਿ ਵੀ ਇਹ ਜਿਹੜੇ ਅਧਿਕਾਰੀ ਨੇ ਸਰਕਾਰ ਦੇ, ਉਹ ਜਿਹੜੀ ਸਿਵਲ ਸੁਸਾਇਟੀ ਜਥੇਬੰਦੀਆਂ ਨੇ ਜਿਹੜੇ ਕਿ ਸਰਕਾਰੀ ਨੀਤੀਆਂ ਦੀ ਆਲੋਚਨਾ ਕਰਦੀਆਂ ਨੇ, ਉਹਨਾਂ ਦੇ ਉੱਤੇ ਪਾਬੰਦੀਆਂ ਲੱਗ ਰਹੀਆਂ, ਫੋਰਨ ਫੰਡਿੰਗ ਦੇ ਉੱਤੇ ਪਾਬੰਦੀਆਂ ਨੇ, ਬਹੁਤ ਸਾਰੀ ਜਿਹੜੀ ਧਾਰਮਿਕ ਖਿਚਾਅ ਹੈ ਉਹ ਵੱਧ ਰਿਹਾ ਹੈ, ਔਰ ਜੈਂਡਰ ਮਰਦ ਔਰਤ ਔਰ ਕਾਸਟ ਬੇਸ ਜਿਹੜਾ ਵਿਤਕਰਾ ਉਹ ਬਹੁਤ ਵੱਧ ਰਿਹਾ ਹੈ, ਔਰ ਚਾਰ ਚੁਫੇਰੇ ਹਿੰਸਕ ਮਾਹੌਲ ਬਣਿਆ ਹੋਇਆ ਹੈ। ਸੈਂਸਰਸ਼ਿਪ ਔਰ ਆਜ਼ਾਦੀ ਜਿਹੜੀ ਹੈ ਪ੍ਰੈਸ ਦੀ, ਉਸ ਦੇ ਉੱਤੇ ਜਿਹੜੇ ਹਿੰਦੂਤਵੀ ਸਖਤ ਲਾਈਨ ਹਿੰਦੂਤਵੀ ਨੇ, ਹਾਰਡ ਲਾਈਨ ਹਿੰਦੂਤਵੀ ਗਰੁੱਪਸ ਉਹ ਹਮਲੇ ਕਰ ਰਹੇ ਨੇ। ਔਰ ਅਕਬਰ ਪਟੇਲ, ਅਜ਼ਕਰ ਪਟੇਲ, ਐਗਜ਼ੀਕਿਊਟਿਵ ਡਾਇਰੈਕਟਰ ਆਫ ਐਮਨੈਸਟੀ ਇੰਟਰਨੈਸ਼ਨਲ ਇੰਡੀਆ said in 2015 India saw several black slides on human rights. The government intensified restrictions on civil society organizations. ਉਹਨਾਂ ਦੇ ਡਾਇਰੈਕਟਰ ਆਕਾਰ ਪਟੇਲ ਨੇ ਕਿਹਾ ਕਿ 2015 ਚ ਭਾਰਤ ਦੇ ਵਿੱਚ ਬਹੁਤ ਕੁਝ ਮਨੁੱਖੀ ਹੱਕਾਂ ਦੇ ਮਾਮਲੇ 'ਚ ਉਹ ਪਿੱਛੇ ਨੂੰ ਗਈ ਹੈ, ਔਰ ਸਿਵਲ ਸੁਸਾਇਟੀਜ਼ ਦੇ ਉੱਤੇ ਜਿਹੜੇ ਹਮਲੇ ਨੇ ਉਹ ਉਹਨਾਂ ਦੇ ਵਿੱਚ ਬੜੀ ਤੇਜ਼ੀ ਆਈ। ਔਰ ਲੰਬੀ ਚੌੜੀ ਰਿਪੋਰਟ ਹੈ, ਪਰ ਕਿਉਂਕਿ ਇਹਨਾਂ ਦੀਆਂ ਰਿਪੋਰਟਸ ਪਹਿਲਾਂ ਤਿਆਰ ਹੋ ਜਾਂਦੀਆਂ, ਇਹਦੇ 'ਚ JNU ਦਾ ਮੈਂਸ਼ਨ ਨਹੀਂ ਹੈ, ਪਰ ਇਹ ਆਪਣੇ ਆਪ ਦੇ ਵਿੱਚ ਹੀ ਐਮਨੈਸਟੀ ਇੰਟਰਨੈਸ਼ਨਲ ਦਾ ਇਹ ਕਹਿਣਾ ਕਿ ਭਾਰਤ ਉਹਨਾਂ ਦੇਸ਼ਾਂ ਦੇ ਵਿੱਚ ਸ਼ਾਮਲ ਹੈ ਜਿੱਥੇ ਕਿ ਬ੍ਰੇਜ਼ਨਲੀ ਅਟੈਕ ਹੋ ਰਹੇ ਨੇ ਜਿਹੜੇ ਮੁੱਢਲੀਆਂ ਆਜ਼ਾਦੀਆਂ ਦੇ ਉੱਤੇ। ਇਹ ਦੱਸਦਾ ਹੈ ਕਿ ਭਾਰਤ ਦਾ ਇਮੇਜ ਜਿਹੜਾ ਇਹ ਝੂਠ ਵੇਚ ਰਿਹਾ ਸੀ
ਹੁਣ ਐਟਲੀਸਟ ਘੱਟੋ ਘੱਟ ਇਹ ਐਕਸਪੋਜ਼ ਹੋ ਰਹੇ ਨੇ ਜੀ ਜੀ ਸੋ ਦੂਸਰਾ ਫਿਰ ਮੈਂ ਸੈਕੰਡ ਸੈਗਮੈਂਟ ਚ ਕਰਾਂਗਾ ਜੀ ਬਿਲਕੁਲ ਡਾਕਟਰ ਸਾਹਿਬ ਸੁਣਾ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ